ਇਸ ਵੇਲੇ ਦੀ ਇੱਕ ਚਰਚਿਤ ਖਬਰ ਕੈਨੇਡਾ ਦੇ ਸ਼ਹਿਰ ਸਰੀ ਤੋਂ ਆ ਰਹੀ ਹੈ, ਜਿਹੜਾ ਕਿ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲਾ ਸ਼ਹਿਰ ਕਿਹਾ ਜਾ ਰਿਹਾ ਤੇ ਇੱਥੇ ਇੱਕ ਲੁੱਟ ਦੀ ਘਟਨਾ ਵਾਪਰੀ ਹੈ। ਬੇਹੱਦ ਖੌਫਨਾਕ ਇੱਕ ਮਾਮਲਾ ਸਾਹਮਣੇ ਆਇਆ। ਇੱਥੋਂ ਦੇ ਨਾਮਵਰ ਬ੍ਰਾਈਡਲ ਸ਼ੋਰੂਮ ਦੇ ਵਿੱਚ ਦਿਨ ਦਿਹਾੜੇ ਹਥਿਆਰਬੰਦ ਲੁਟੇਰਿਆਂ ਨੇ ਬੰਦੂਕ ਦੀ ਨੋਕ ਦੇ ਉੱਤੇ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਗਹਿਣੇ ਲੁੱਟ ਲਏ ਨੇ। ਇਸ ਬੇਖੌਫ ਵਾਰਦਾਤ ਕਰਕੇ ਸਥਾਨਕ ਕਾਰੋਬਾਰੀਆਂ ਤੇ ਪੰਜਾਬੀ ਭਾਈਚਾਰੇ ਦੇ ਵਿੱਚ ਇੱਕ ਵਾਰ ਫਿਰ ਤੋਂ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ ਤੋਂ ਬਾਅਦ ਸਰੀ ਪੁਲਿਸ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ। ਪਤਾ ਲੱਗਾ ਕਿ ਸਰੀ ਦੇ ਮਸ਼ਹੂਰ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਹੈ, ਜੋ ਕਿ ਮਹਿੰਗੀ ਖਰੀਦਦਾਰੀ ਦੇ ਲਈ ਵੱਡਾ ਕੇਂਦਰ ਮੰਨਿਆ ਜਾਂਦਾ ਹੈ। ਦੁਪਹਿਰ ਦੇ ਵੇਲੇ ਵਿਆਹਾਂ ਦੇ ਮਹਿੰਗੇ ਲਹਿੰਗੇ, ਸ਼ੇਰਵਾਨੀਆਂ ਤੇ ਡਿਜ਼ਾਈਨਰ ਗਹਿਣਿਆਂ ਦੇ ਲਈ ਪ੍ਰਸਿੱਧ ਇੱਕ ਸਟੋਰ ਦੇ ਵਿੱਚ ਮੂੰਹ ਢੱਕੇ ਤਿੰਨ ਬੰਦੇ ਜਿਹੜੇ ਨੇ ਉਹ ਅਣਪਛਾਤੇ ਨੌਜਵਾਨ ਦਾਖਲ ਹੁੰਦੇ ਨੇ। ਉਹਨਾਂ ਨੇ ਅੰਦਰ ਆਉਂਦੇ ਸਟਾਫ ਤੇ ਬੰਦੂਕ ਤੇ ਚਾਕੂ ਤਾਣ ਦਿੱਤੇ ਤੇ ਲੁਟੇਰਿਆਂ ਨੇ ਗੱਲੇ ਦੇ ਵਿੱਚ ਪਈ ਸਾਰੀ ਨਕਦੀ ਸਮੇਤ ਉੱਥੇ ਮੌਜੂਦ ਸਟਾਫ ਮੈਂਬਰਾਂ ਦੇ ਪਾਏ ਹੋਏ ਸੋਨੇ ਦੇ ਗਹਿਣੇ ਵੀ ਜ਼ਬਰਦਸਤੀ ਜਿਹੜੇ ਲੁਹਾ ਲਏ ਤੇ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਦੇ ਕੁਝ ਮਿੰਟਾਂ ਦੇ ਬਾਅਦ ਹੀ ਪੁਲਿਸ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਤੇ ਇਲਾਕੇ ਦੀ ਘੇਰਾਬੰਦੀ ਹੁੰਦੀ ਆ। ਦੂਜੇ ਪਾਸੇ ਸਰੀ ਦੀ ਪੂਰਬੀ ਹੱਦ ਦੇ ਨਾਲ ਲੱਗਦੇ ਸ਼ਹਿਰ ਲੈਂਗਲੀ ਦੀ ਤੋਂ ਵੀ ਇੱਕ ਹਿੰਸਾ ਦੀ ਖਬਰ ਸਾਹਮਣੇ ਆ ਰਹੀ ਆ। ਇੱਥੇ ਵੀ ਕੁਝ ਹਥਿਆਰਬੰਦ ਵਿਅਕਤੀਆਂ ਨੇ ਜ਼ਬਰਦਸਤੀ ਦਾਖਲ ਹੋ ਕੇ ਇੱਕ 40 ਸਾਲਾ ਬੰਦੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਘਰ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਸੋ ਲੈਂਗਲੀ ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਕਿ ਕਿਸੇ ਫਰੌਤੀ ਜਾਂ ਫਿਰ ਗੈਂਗਵਾਰ ਦਾ ਨਤੀਜਾ ਨਹੀਂ, ਸਗੋਂ ਕਿਸੇ ਨਿੱਜੀ ਰੰਜਿਸ਼ ਦਾ ਮਸਲਾ ਹੈ। ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਭਾਈਚਾਰਾ ਪਹਿਲਾਂ ਹੀ ਸਹਿਮ ਦੇ ਸਾਏ ਦੇ ਹੇਠਾਂ, ਕਿਉਂਕਿ ਕੈਨੇਡਾ ਦੇ ਵਿੱਚ ਫਰੌਤੀਆਂ ਦੀਆਂ ਕਾਲਾਂ, ਕੈਨੇਡਾ ਦੇ ਵਿੱਚ ਘਰਾਂ ਤੇ ਗੋਲੀਆਂ ਚੱਲਣ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਆਮ ਹੋ ਚੁੱਕੀਆਂ ਨੇ ਤੇ ਹੁਣ ਜਿਹੜਾ ਕ੍ਰਾਈਮ ਆ ਉਹ ਕੈਨੇਡਾ ਦੇ ਵਿੱਚ ਜਿਹੜੇ ਬਿਜ਼ਨਸ ਨੇ ਉਹਨਾਂ ਦੇ ਉੱਤੇ ਦਿਨ ਦਿਹਾੜੇ ਡਾਕਿਆਂ ਦੇ ਵਿੱਚ ਵੀ ਤਬਦੀਲ ਹੋਣ ਲੱਗ ਪਿਆ। ਵੱਡੀਆਂ ਹਿੰਸਕ ਘਟਨਾਵਾਂ ਵਾਪਰਨ ਲੱਗ ਪਈਆਂ ਨੇ।